Indian American Muslim Council, Hindus for Human Rights, Sikh Coalition and CELDEF. उन्होंने कहा जी they seek to delegitimize India's global standing and sever the cultural and civilizational ties of the Hindu diaspora with their homeland. Hindu Pact releases landmark report refuting baseless transnational repression allegations against India, highlights detrimental impact on Hindu diaspora. American Hindus Against Defamation, an initiative of Hindu Pact, announced today the release of its comprehensive research report. ਉਹਦਾ ਰਿਪੋਰਟ ਦਾ ਨਾਮ ਰੱਖਿਆ Tarnishing India, Targeting Hindus, the Global Weaponization of Transnational Narrative. ट्रांसनैशनल रिप्रैशन नैरेटिव ਜਿਹੜਾ ਭਾਰਤ ਦੇ ਖਿਲਾਫ ਹੈ ਇਹ ਡੇਂਜਰਸ ਫੈਬਰੀਕੇਸ਼ਨ ਹੈ ਅਨਸਪੋਰਟਡ ਬਾਈ ਵੈਰੀਫਾਈਏਬਲ ਐਵੀਡੈਂਸ ਇਹਦੇ ਕੋਈ ਸਬੂਤ ਨਹੀਂ ਨੇ ਉਹ ਕਹਿ ਰਹੇ ਜੀ ਕੋਈ ਐਵੀਡੈਂਸ ਹੀ ਨਹੀਂ ਹੈ ਇਹ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਹੈ ਇਹ ਕੋਈ ਡਰਿਵਨ ਬਾਈ ਆਈਡੀਓਲੋਜੀਕਲੀ ਮੋਟੀਵੇਟਡ ਗਰੁੱਪਸ ਉਹ ਹਿੰਦੂਤਵਾਦੀ ਆਈਡੀਓਲੋਜੀ ਤੁਸੀਂ ਨਾਜ਼ੀਆਂ ਦੇ ਪੁੱਤਰੋ ਤੁਸੀਂ ਹੋ ਜਿਹੜੇ ਆਈਡੀਓਲੋਜੀਕਲੀ ਮੋਟੀਵੇਟਡ ਹੋ ਕਹਿੰਦਾ to equate India the world's largest constitutional democracy ਬੜੀ ਤੁਹਾਡੀ constitutional democracy 65 ਲੱਖ ਵੋਟਾਂ ਤੁਸੀਂ ਬਿਹਾਰ ਦੀਆਂ ਕੱਟ ਦਿੱਤੀਆਂ ਵੋਟ ਚੋਰੀ ਦੇ ਨਾਲ ਤੁਸੀਂ ਜਿੱਤ ਰਹੇ ਹੋ ਤੇ ਤੁਸੀਂ ਕਿਹੜੀ constitutional democracy ਹੋ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ TNR ਦਾ ਨੈਰੇਟਿਵ ਹੈ ਇਹਦਾ profound and chilling impact on Indian and Hindu diaspora communities worldwide. ਵੀਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਵਿੱਚ ਹਿੰਦੂ ਤਵੀਆਂ ਦੀ ਸੰਸਥਾ ਹਿੰਦੂ ਪੈਕਟ ਨੇ ਭਾਰਤ ਸਰਕਾਰ ਦੇ ਅਮਰੀਕਾ ਦੀ ਧਰਤੀ ਤੇ ਕੀਤੇ ਜਾ ਰਹੇ ਟਰਾਂਸਨੈਸ਼ਨਲ ਰਿਪਰੈਸ਼ਨ ਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਔਰ ਹਿੰਦੂ ਪੈਕਟ ਦਾ ਕਹਿਣਾ ਹੈ ਕਿ ਇਹ ਸਿੱਖ ਤੇ ਮੁਸਲਮਾਨ ਜਥੇਬੰਦੀਆਂ ਵੱਲੋਂ ਡਾਇਸਪੋਰਾ ਹਿੰਦੂਆਂ ਦੇ ਖਿਲਾਫ ਫੈਲਾਈ ਜਾ ਰਹੀ ਨਫ਼ਰਤ ਹੈ। ਇਹ ਮੈਜ਼ ਇੱਕ ਪ੍ਰੋਪੇਗੈਂਡਾ ਹੈ ਅਤੇ ਇਸ ਦੇ ਕੋਈ ਵੀ ਸਬੂਤ ਨਹੀਂ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਇਹ ਜਿਹੜੇ ਇੰਡੀਅਨ ਗਵਰਨਮੈਂਟ ਫੰਡਡ ਇੱਥੇ ਗਰੁੱਪ ਨੇ ਪਹਿਲਾਂ ਅਸੀਂ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਜ਼ਿਕਰ ਕੀਤਾ ਕਿ ਭਾਈ ਉਹਨਾਂ ਨੇ ਕਿਵੇਂ ਸਿੱਖਾਂ ਨੂੰ ਬਦਨਾਮ ਕਰਨ ਲਈ ਖਾਲਿਸਤਾਨ ਨੂੰ ਉਹਨਾਂ ਨੇ ਫਰੀਮੌਂਟ ਗੁਰਦੁਆਰਿਆਂ ਨੂੰ ਖਾਲਿਸਤਾਨ ਦੇ ਨਾਲ ਤਾਂ ਜੋੜਿਆ ਹੀ ਜੋੜਿਆ ਪਰ ਡਰੱਗਸ ਨਾਲ ਵਾਇਲੈਂਸ ਨਾਲ ਜੋੜਿਆ ਔਰ ਜਿਵੇਂ ਪੂਰੀ ਇੱਕ ਇਨਵੈਸਟੀਗੇਟਿਵ ਰਿਪੋਰਟ ਤੋਂ ਬਾਅਦ ਫਰੀਮੌਂਟ ਗੁਰਦੁਆਰੇ ਨੇ ਜਿਹੜਾ ਡਿਪਾਰਟਮੈਂਟ ਆਫ ਜਸਟਿਸ ਹੋਮਲੈਂਡ ਸਿਕਿਉਰਿਟੀ ਨੂੰ ਇਹਨਾਂ ਦੇ ਖਿਲਾਫ ਜਿਹੜਾ ਉਹ ਕਾਰਵਾਈ ਕਰਨ ਦੇ ਲਈ ਕਿਹਾ ਹੋਇਆ ਜਿਹੜੀ ਕਿ ਇਨਵੈਸਟੀਗੇਸ਼ਨ ਹੋਏਗੀ ਉਸ ਤੋਂ ਬਾਅਦ ਉਹਨਾਂ ਨੂੰ ਕਿਉਂਕਿ ਉਹ ਐਕਸਪੋਜ਼ ਹੋਏ ਕਿ ਭਾਈ ਉਹਨਾਂ ਨੇ ਜਿਨ੍ਹਾਂ ਨੇ ਸਟੋਰੀ ਕੀਤੀ ਅੱਡ ਮੀਡੀਆ ਨੇ ਉਹਨਾਂ ਨੇ ਇੰਡੀਅਨ ਐਮਬੈਸੀ ਨੂੰ ਵੀ ਕਮਿਊਨੀਕੇਟ ਕੀਤਾ ਔਰ ਉਹ ਵੀ ਦੌੜ ਗਏ ਇਹ ਦੱਸ ਕੇ ਕਿ ਜੀ ਅਸੀਂ ਤਾਂ ਪੋਲੀਟੀਕਲੀ ਇਹ ਤਾਂ ਪੋਲੀਟੀਕਲੀ ਉਹ। ਦੂਸਰੇ ਪਾਸੇ ਇਹਨਾਂ ਨੇ ਹਿੰਦੂ ਪੈਕਟ ਦੇ ਥੱਲੇ ਵੀ ਇੱਕ ਬਾਡੀ ਹੁਣ ਜਿਹੜੀ ਪੈਕ ਹੁੰਦੀ ਹੈ ਪੋਲੀਟੀਕਲ ਐਕਸ਼ਨ ਕਮੇਟੀ ਟਾਈਪ ਇਹ ਪੋਲੀਟੀਕਲ ਲੌਬਿੰਗ ਕਰਦੀ ਹੈ ਔਰ ਇਹ ਜਦੋਂ ਜਿਹਨਾਂ ਨੂੰ ਪੈਸੇ ਦਿੰਦੀ ਹੈ ਪੋਲੀਟੀਸ਼ੀਅਨ ਨੂੰ ਉਹ ਖੁੱਲ੍ਹਾ ਕੰਮ ਹੁੰਦਾ ਆਮ ਜਿਹੜਾ ਟੈਕਸ ਪੇਅਰ ਹੈ ਉਹ $1000 ਤੋਂ ਜ਼ਿਆਦਾ ਜਿਹੜਾ ਉਹ ਡੋਨੇਟ ਨਹੀਂ ਕਰ ਸਕਦਾ। ਸੋ ਇਹ ਜਿਹੜਾ ਹਿੰਦੂ ਪੈਕਟ ਹੈ ਇਹਨਾਂ ਨੇ ਵੀ ਉਹੀ ਹੈ ਇਹ ਸਾਰਾ ਸੋਰਸ ਜਿਹੜਾ ਇੱਕ ਪਾਸੇ ਪੈਰਲਲ RSS ਦੇ ਖੜੇ ਕੀਤੇ ਹੋਏ ਨਾਗਪੁਰ ਤੋਂ ਫੰਡਡ ਨੇ ਜਿਨ੍ਹਾਂ ਦੀ ਡੀਪ ਸਟੇਟ ਦੇ ਨਾਲ ਇੱਥੇ ਉਹਨਾਂ ਨੇ ਇੱਕ ਸਟੇਜ ਦੇ ਉੱਤੇ ਆਪਣੀ ਕਮਿਊਨੀਕੇਸ਼ਨ ਡਿਵੈਲਪ ਕੀਤੀ ਪਰ ਬਹੁਤ ਜ਼ਿਆਦਾ ਇਹਨਾਂ ਦੇ ਐਮਬੈਸੀਆਂ ਔਰ ਕੌਂਸਲੇਟਾਂ ਰਾਹੀਂ ਕੰਮ ਕਰਨ ਵਾਲੇ ਟਾਊਟ ਕਿਸਮ ਦੇ ਲੋਕ ਨੇ ਜਿਨ੍ਹਾਂ ਦੇ ਚਿਹਰੇ ਉਹਨਾਂ ਨਾਲ ਡਾਕਟਰ ਵੀ ਕਿਸੇ ਨਾਲ ਲੱਗਾ ਹੋਏਗਾ ਕੋਈ ਦੂਜਾ ਲੇਕਿਨ ਇਹਨਾਂ ਨੂੰ ਜਿਹੜਾ ਉਹ ਹਿੰਦੂਤਵਾ ਦੇ ਏਜੰਡੇ ਨੂੰ ਜਿਹੜਾ ਕਿ ਇੱਕ ਰੇਸਿਸਟ ਆਈਡੀਓਲੋਜੀ ਹੈ ਨਾਜ਼ੀਜ਼ਮ ਦੀ ਤਰ੍ਹਾਂ ਉਵੇਂ ਉਸ ਨੂੰ ਪ੍ਰੋਪੇਗੇਟ ਕਰਦੇ ਨੇ। ਪਲੱਸ ਜੇ ਕੋਈ ਆਪਣੇ ਹੱਕਾਂ ਦੇ ਲਈ ਜਿਵੇਂ ਕਾਸਟ ਬੇਸਡ ਡਿਸਕ੍ਰਿਮੀਨੇਸ਼ਨ ਦੇ ਉੱਤੇ ਪੂਰੀ ਲੌਬੀ ਹੋਈ ਬਿੱਲ ਕੈਲੀਫੋਰਨੀਆ ਅਸੈਂਬਲੀ ਸੈਨੇਟ 'ਚ ਪਾਸ ਹੋਇਆ ਇਹਨਾਂ ਨੇ ਗਵਰਨਰ ਨੂੰ ਜਿਹੜਾ ਉਹ ਪੈਸੇ ਦੇ ਕੇ ਉਹਨੂੰ ਵੀਟੋ ਕਰਾ ਦਿੱਤਾ। ਹੁਣ ਜਿਹੜਾ ਅਸੀਂ ਦੇਖਦੇ ਹਾਂ ਕਿ ਡਾਕਟਰ ਜਸਦੀਪ ਕੌਰ ਕੈਲੀਫੋਰਨੀਆ ਅਸੈਂਬਲੀ ਵੂਮਨ ਨੇ SB 509 ਟਰਾਂਸਨੈਸ਼ਨਲ ਰਿਪਰੈਸ਼ਨ ਦੇ ਉੱਤੇ ਜਿਹੜਾ ਇੰਡੀਆ ਦੀ ਉਹ ਬਿੱਲ ਲਿਆਂਦਾ ਹੋਇਆ ਕਿ ਵੀ ਸਟਾਫ ਨੂੰ ਟ੍ਰੇਨਡ ਕੀਤਾ ਜਾਏ ਇੱਥੇ ਔਰ ਦੂਸਰੇ ਉਹਨੂੰ ਅਜੇ ਪਿਛਲੇ ਕੱਲ੍ਹ ਹੀ ਉਸ ਦੇ ਲਈ ਇੱਕ ਵੱਡੀ ਜਿਹੜੀ ਪਬਲਿਕ ਹੀਅਰਿੰਗ ਵੀ ਸੀ ਜਿਹਦੇ 'ਚ ਬਹੁਤ ਸਾਰੇ ਸਿੱਖ ਨੁਮਾਇੰਦਿਆਂ ਨੇ ਆ ਕੇ
ਜਿਹੜਾ ਹੈ ਉਹ ਆਪਣੇ ਇਸ ਦੇ ਹੱਕ ਦੇ ਵਿੱਚ ਕਿ ਭਾਈ ਇਹ ਪਾਸ ਹੋਣਾ ਚਾਹੀਦਾ। ਪਰ ਤੁਸੀਂ ਦੇਖੋ ਵੀ ਜੇ ਇੱਧਰ ਪਬਲਿਕਲੀ ਜਿਹੜੀਆਂ ਸਿੱਖ ਜਥੇਬੰਦੀਆਂ ਨੇ ਉਹ ਸਪੋਰਟ 'ਚ ਆ ਕੇ ਖੜ੍ਹਦੀਆਂ ਨੇ, ਤੇ ਦੂਸਰੇ ਪਾਸੇ ਉਹਨਾਂ ਨੇ ਸੈਂਟਾ ਕਲੈਰਾ ਦਾ ਜਿਹੜਾ ਅਟਾਰਨੀ ਜਨਰਲ ਲੈਵਲ ਦਾ ਜਿਹੜਾ ਵੀ ਕਾਊਂਟੀ ਉਹਦੇ ਤੋਂ ਲੈਟਰ ਪਵਾਇਆ ਕਿ ਵੀ ਇਹ ਜਿਹੜਾ ਇਹ ਠੀਕ ਨਹੀਂ ਹੈ SP 509। ਹੁਣ ਇਹ ਜਿਹੜੀ ਇੱਕ ਸਟੇਟਮੈਂਟ ਹਿੰਦੂ ਪੈਕਟ ਨੇ ਰਿਲੀਜ਼ ਕੀਤੀ ਹੈ ਉਹਦੇ 'ਚ ਉਹਨਾਂ ਨੇ ਖੁੱਲ੍ਹ ਕੇ SB 509 ਦਾ ਵਿਰੋਧ ਕੀਤਾ ਔਰ ਉਹਨਾਂ ਨੇ ਕੁੱਲ ਮਿਲਾ ਕੇ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਇੰਡੀਆ ਕਰ ਰਿਹਾ ਉਸ ਨੂੰ ਹੀ ਕਿਹਾ ਕਿ ਜੀ ਇਹ ਤਾਂ ਇਹਨਾਂ ਜਥੇਬੰਦੀਆਂ ਦਾ, ਸਿੱਖ ਔਰ ਮੁਸਲਮਾਨ ਜਥੇਬੰਦੀਆਂ ਦਾ ਪ੍ਰੋਪੇਗੈਂਡਾ ਇੰਡੀਆ ਦੇ ਖਿਲਾਫ, ਇਹ ਹਿੰਦੂ ਫੋਬੀਆ ਕ੍ਰੀਏਟ ਕਰ ਰਿਹਾ ਹੈ, ਹਿੰਦੂ ਹੇਟਡ ਕ੍ਰੀਏਟ ਕਰ ਰਿਹਾ ਹੈ। ਔਰ ਜਿਹੜੇ ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਜਿਹਨਾਂ ਗਰੁੱਪਾਂ ਨੂੰ ਨੇਮ ਕੀਤਾ ਹੈ ਉਹਨਾਂ ਦੇ ਵਿੱਚ ਇੰਡੀਅਨ ਅਮਰੀਕਨ ਮੁਸਲਿਮ ਕੌਂਸਲ, ਹਿੰਦੂਜ਼ ਫਾਰ ਹਿਊਮਨ ਰਾਈਟਸ, ਕਿਉਂਕਿ ਹਿੰਦੂਜ਼ ਫਾਰ ਹਿਊਮਨ ਰਾਈਟਸ ਵੀ ਹਿੰਦੂਤਵਾ ਵਾਲਿਆਂ ਦਾ ਵਿਰੋਧ ਕਰਦੇ ਨੇ। ਇਹ ਨੈਸ਼ਨਲਿਸਟ ਕਿਸਮ ਦੇ, ਲੈਫਟਿਸਟ ਕਿਸਮ ਦੇ ਹਿੰਦੂ ਨੇ ਪਰ ਸੱਚ ਬੋਲਦੇ ਨੇ। ਉਹਨਾਂ ਨੂੰ ਵੀ ਉਹਨਾਂ ਨੇ ਕਿਹਾ ਜੀ ਇਹ ਹਿੰਦੂ ਫੋਬੀਆ ਕ੍ਰੀਏਟ ਕਰ। ਸਿੱਖ ਕੋਲੀਸ਼ਨ ਐਂਡ ਸੈਲਡੈਫ ਵੀ ਸਿੱਖ ਆਰਗੇਨਾਈਜੇਸ਼ਨ ਹੈ। ਉਹਨਾਂ ਨੇ ਕਿਹਾ ਜੀ ਦੇ ਸੀਕ ਟੂ ਡੀਲੈਜੀਟਮਾਈਜ਼ ਇੰਡੀਆਜ਼ ਗਲੋਬਲ ਸਟੈਂਡਿੰਗ ਐਂਡ ਸੇਵੀਅਰ ਦਾ ਕਲਚਰਲ ਐਂਡ ਸਿਵਲਾਈਜੇਸ਼ਨਲ ਟਾਈਜ਼ ਆਫ ਦਾ ਹਿੰਦੂ ਡਾਇਸਪੋਰਾ ਵਿਦ ਦੇਅਰ ਹੋਮਲੈਂਡ, ਕਿ ਜਿਹੜਾ ਹਿੰਦੂ ਡਾਇਸਪੋਰਾ ਹੈ ਉਹਦੇ ਜਿਹੜੇ ਭਾਰਤ ਦੀ ਧਰਤੀ ਨਾਲ ਸੰਬੰਧ ਨੇ ਉਹਨੂੰ ਤੋੜਨ ਲਈ ਔਰ ਇੰਡੀਆ ਦੀ ਗਲੋਬਲ ਸਟੈਂਡਿੰਗ ਖਤਮ ਕਰਨ ਦੇ ਲਈ ਇਹ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਰੌਲਾ ਪਾ ਰਹੇ ਨੇ। ਕੁਛ ਨਹੀਂ ਹੈ, ਇਹ ਮਹਿਜ਼ ਇੱਕ ਪ੍ਰੋਪੇਗੈਂਡਾ। ਉਹਨਾਂ ਦੀ ਪ੍ਰੈਸ ਰਿਲੀਜ਼ ਦਾ ਸਿਰਲੇਖ ਜਾਂ ਉਨਵਾਨ ਹੀ ਇਹ ਹੈ, ਹਿੰਦੂ ਪੈਕਟ ਰਿਲੀਜ਼ਸ ਲੈਂਡਮਾਰਕ ਰਿਪੋਰਟ ਰੈਫਿਊਟਿੰਗ baseless transnational repression allegations against India highlights detrimental impact on Hindu diaspora। ਕਿ ਜਿਹੜੇ ਬਿੱਲ ਪਾਸ ਹੋ ਰਹੇ ਨੇ ਜਾਂ ਜਿਹੜਾ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਇਹ ਰੌਲਾ ਪਾਇਆ ਜਾ ਰਿਹਾ ਇਹ ਤਾਂ ਹਿੰਦੂਆਂ ਨੂੰ ਔਰ ਉਹਨਾਂ ਦੇ ਖਿਲਾਫ ਨਫ਼ਰਤ ਪੈਦਾ ਕਰ ਰਿਹਾ। ਉਹ ਤਾਂ ਜਿਵੇਂ ਜਿਹੜਾ ਐਂਟਾਈ ਸੈਮਿਟਿਜ਼ਮ ਦੇ ਲੈਵਲ ਦੇ ਉੱਤੇ ਆਪਣਾ ਹਿੰਦੂ ਫੋਬੀਆ ਟਰਮ ਨੂੰ ਰੈਕਗਨਾਈਜ਼ ਕਰਵਾਉਣਾ ਚਾਹੁੰਦੇ ਨੇ। ਔਰ ਇਹਦੇ 'ਚ ਉਹਨਾਂ ਨੇ ਇਹ ਸੈਨ ਰੈਮੋਨ ਕੈਲੀਫੋਰਨੀਆ ਤੋਂ ਜਿਹੜੀ ਡੇਟ ਲਾਈਨ ਦੇ ਕੇ ਉਹਨਾਂ ਨੇ ਇਹ ਪ੍ਰੈਸ ਰਿਲੀਜ਼ ਕੱਢੀ ਹੈ ਔਰ ਉਹਨਾਂ ਨੇ ਕਿਹਾ ਕਿ ਬਈ ਅਮਰੀਕਨ ਹਿੰਦੂਜ਼ ਅਗੇਂਸਟ ਡਿਫੈਮੇਸ਼ਨ ਐਨ ਇਨੀਸ਼ੀਏਟਿਵ ਆਫ ਹਿੰਦੂ ਪੈਕਟ announced today the release of its comprehensive research report। ਉਹਦਾ ਰਿਪੋਰਟ ਦਾ ਨਾਮ ਰੱਖਿਆ Tarnishing India, Targeting Hindus, the Global Weaponization of Transnational Narrative। ਇਹ ਜਿਹੜਾ ਨੈਰੇਟਿਵ ਇਹਨਾਂ ਨੇ ਟਰਾਂਸਨੈਸ਼ਨਲ ਰਿਪਰੈਸ਼ਨ ਦਾ ਖੜਾ ਕੀਤਾ ਹੈ, ਇਹਦਾ ਮਤਲਬ ਇੰਡੀਆ ਨੂੰ ਟਾਰਨਿਸ਼ ਕਰਨਾ, ਗੰਦਲਾ ਕਰਨਾ ਔਰ ਹਿੰਦੂਆਂ ਨੂੰ ਨਿਸ਼ਾਨੇ ਤੇ ਲੈਣਾ, ਇਹ ਇਹਨਾਂ ਦਾ ਮਕਸਦ ਹੈ। ਔਰ ਅਜੇ ਸ਼ਾਹ ਜਿਹੜਾ ਐਗਜ਼ੈਕਟਿਵ ਚੇਅਰ ਹੈ ਹਿੰਦੂ ਪੈਕਟ ਦਾ, ਉਹ ਉਹਨਾਂ ਨੇ ਕਿਹਾ ਕਿ ਜੀ ਸਾਡੀ ਰਿਪੋਰਟ ਜਿਹੜੀ ਹੈ ਉਹ ਅਨਇਕਵੀਵੋਕਲੀ ਡੈਮੋਨਸਟ੍ਰੇਟ ਕਰਦੀ ਹੈ ਕਿ ਟਰਾਂਸਨੈਸ਼ਨਲ ਰਿਪਰੈਸ਼ਨ ਨੈਰੇਟਿਵ ਜਿਹੜਾ ਭਾਰਤ ਦੇ ਖਿਲਾਫ ਹੈ ਇਹ ਡੇਂਜਰਸ ਫੈਬਰੀਕੇਸ਼ਨ ਹੈ, ਅਨਸਪੋਰਟਡ ਬਾਈ ਵੈਰੀਫੀਏਬਲ ਐਵੀਡੈਂਸ। ਇਹਦੇ ਕੋਈ ਸਬੂਤ ਨਹੀਂ ਨੇ। ਓਏ ਉੱਲੂ ਦੇ ਪੱਠੇ ਹੋ, ਆ ਨਿਊਯਾਰਕ ਦੇ ਡਿਸਟ੍ਰਿਕਟ ਕੋਰਟ ਦਾ ਹੀ ਕੱਢ ਲਓ, ਆਪਣਾ ਜਿਹੜਾ ਪਿਓ ਤੁਹਾਡਾ ਉਸ ਨੂੰ ਤੁਸੀਂ ਜਿਹਨੂੰ ਅਮਰੀਕਾ ਵਾਲੇ ਜਾ ਕੇ ਉੱਥੋਂ ਚੈੱਕ ਰਿਪਬਲਿਕ ਤੋਂ ਲੈ ਕੇ ਆਏ ਨੇ ਔਰ ਕੈਨੇਡਾ ਦੇ ਵਿੱਚ ਕੈਨੇਡੀਅਨ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਤੋਂ ਲੈ ਕੇ ਜਿਹੜਾ ਤੁਹਾਡੇ ਸਾਰੇ ਉੱਥੋਂ 6 ਹੁਣ ਤੁਸੀਂ ਇਸ ਲੈਵਲ ਦੇ ਝੂਠੇ ਲੋਕਾਂ ਦੇ ਨਾਲ ਉਹਨਾਂ ਦੇ ਸਵਾਏ ਕਿ ਇਹਨਾਂ ਦਾ ਕੀ ਇਲਾਜ ਹੈ ਉਹ ਮੈਂ ਕਹਿਣਾ ਨਹੀਂ ਚਾਹੁੰਦਾ, ਤੁਸੀਂ ਇਹਨਾਂ ਨੂੰ ਕਿਵੇਂ ਜਿਹੜਾ ਕਿਸੇ ਗੱਲ ਨਾਲ ਕਨਵਿੰਸ ਕਰੋ। ਉਹ ਕਹਿ ਰਹੇ ਜੀ ਕੋਈ ਐਵੀਡੈਂਸ ਹੀ ਨਹੀਂ ਹੈ। ਇਹ ਜਿਹੜਾ ਟਰਾਂਸਨੈਸ਼ਨਲ ਡਿਪਰੈਸ਼ਨ ਦਾ ਰੌਲਾ ਹੈ ਇਹ ਕੋਈ ਡਰਿਵਨ ਬਾਈ ਆਈਡੀਓਲੋਜੀਕਲੀ ਮੋਟੀਵੇਟਡ ਗਰੁੱਪਸ। ਉਹ ਹਿੰਦੂਤਵਾਦੀ ਆਈਡੀਓਲੋਜੀ, ਤੁਸੀਂ ਨਾਜ਼ੀਆਂ ਦੇ ਪੁੱਤਰੋ, ਤੁਸੀਂ ਹੋ ਜਿਹੜੇ ਆਈਡੀਓਲੋਜੀਕਲੀ ਮੋਟੀਵੇਟਡ ਹੋ। ਇਹ ਤਾਂ ਹਿਊਮਨ ਰਾਈਟਸ ਦੀ ਗੱਲ ਕਰਨ ਵਾਲੇ ਤਾਂ ਸੱਚ ਦੀ ਗੱਲ ਕਰਦੇ ਨੇ। ਫਿਰ ਉਹ ਕਹਿੰਦਾ ਟੂ ਇਕੁਏਟ ਇੰਡੀਆ the world's largest constitutional democracy। ਬੜੀ ਤੁਹਾਡੀ constitutional democracy 65 ਲੱਖ ਵੋਟਾਂ ਤੁਸੀਂ ਬਿਹਾਰ ਦੀਆਂ ਕੱਟ ਦਿੱਤੀਆਂ, ਵੋਟ ਚੋਰੀ ਦੇ ਨਾਲ ਤੁਸੀਂ ਜਿੱਤ ਰਹੇ ਹੋ ਤੇ ਤੁਸੀਂ ਕਿਹੜੀ constitutional democracy ਹੋ with robust judicial oversight। ਹਾਂ, ਜੁਡੀਸ਼ੀਅਲ ਓਵਰਸਾਈਟ 41 ਸਾਲਾਂ ਤੋਂ ਤੁਸੀਂ ਸਿੱਖਾਂ ਨੂੰ ਇਨਸਾਫ ਦੇ ਦਿੱਤਾ ਨਵੰਬਰ 84 ਦਾ ਔਰ 24 ਸਾਲਾਂ ਤੋਂ ਤੁਸੀਂ ਮੁਸਲਮਾਨਾਂ ਨੂੰ ਗੁਜਰਾਤ ਦਾ ਦੇ ਦਿੱਤਾ। ਤੁਹਾਡਾ ਰੋਬਸਟ ਜੁਡੀਸ਼ਰੀ ਹੈ। To authoritarian regimes notorious for extrajudicial actions is not only analytically flawed but serves to undermine
ਗਲੋਬਲ ਡੈਮੋਕ੍ਰੈਟਿਕ ਵੈਲਿਊਜ਼। ਉਹਨਾਂ ਨੂੰ ਇਹ ਹੈ ਜੀ ਕਿ ਸਾਨੂੰ ਇੰਡੀਆ ਨੂੰ ਇਕੁਏਟ ਕਰਤਾ ਟ੍ਰਾਂਸਨੈਸ਼ਨਲ ਡਿਪਰੈਸ਼ਨ ਦੇ ਥੱਲੇ, ਚਾਈਨਾ ਦੇ ਨਾਲ, ਰਸ਼ੀਆ ਦੇ ਨਾਲ, ਈਰਾਨ ਦੇ ਨਾਲ, ਟਰਕੀ ਦੇ ਨਾਲ। ਚਾਈਨਾ ਵੀ ਕਮਿਊਨਿਸਟ, ਰਸ਼ੀਆ ਵੀ ਕਮਿਊਨਿਸਟ, ਈਰਾਨ ਇਸਲਾਮਿਸਟ ਥਿਓਕ੍ਰੇਸੀ, ਟਰਕੀ ਆਪਣੇ ਕਿਸਮ ਦੀ ਡਿਕਟੇਟਰਸ਼ਿਪ। ਤੁਸੀਂ ਤਾਂ ਡੈਮੋਕ੍ਰੇਸੀ ਥੱਲੇ ਕੀਤਾ ਹੈ। ਇਹ ਚਾਰਾਂ ਨੇ ਕੀਤਾ, ਆਫ ਕੋਰਸ ਕੰਡੈਮਨੇਬਲ ਹੈ ਇਹਨਾਂ ਦਾ ਕੋਈ ਵੀ, ਲੇਕਿਨ ਜਿਹੜਾ ਸਭ ਤੋਂ ਵੱਡਾ ਤੁਹਾਡੇ ਤੇ ਇਹ ਆਂਦਾ ਹੈ ਵੀ ਇੰਡੀਆ ਨੇ ਤਾਂ ਇਨ ਦਾ ਨੇਮ ਆਫ ਡੈਮੋਕ੍ਰੇਸੀ ਕੀਤਾ ਔਰ ਤੁਸੀਂ ਬਾਹਰਲੀ ਧਰਤੀ ਦੇ ਉੱਤੇ ਆ ਕੇ ਕੀਤਾ। ਔਰ ਫਿਰ ਇਹਨਾਂ ਨੇ ਕਿਹਾ ਜੀ ਰਿਪੋਰਟ ਜਿਹੜੀ ਹੈ ਉਹ ਜਿਹੜੀ TNR ਨੈਰੇਟਿਵ ਅਗੇਂਸਟ ਇੰਡੀਆ ਹੈ, ਇਹਨੂੰ ਪ੍ਰੋਪੇਗੇਟਡ ਬਾਈ ਏ ਕੋਲੀਸ਼ਨ ਆਫ ideologically motivated NGOs, advocacy networks and certain state actors. certain state actors ਨੂੰ ਪਾਕਿਸਤਾਨ ਦੇ ਖਾਤੇ 'ਚ ਪਾਉਣਗੇ ਕਿ ਜੀ ਇਹ ਤਾਂ NGOs ਦੂਸਰੀਆਂ ਤੀਸਰੀਆਂ ਕਰ ਰਹੇ ਨੇ। ਔਰ ਜਿਹੜਾ ਉਹਨਾਂ ਦਾ ਜਨਰਲ ਸੈਕਟਰੀ ਹੈ ਦੀਪਾ ਕਾਰਥਿਕ, ਇਹ ਲੇਡੀ ਵੀ ਹੋ ਸਕਦੀ ਹੈ। ਔਰ ਇਹ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ TNR ਦਾ ਨੈਰੇਟਿਵ ਹੈ ਇਹਦਾ ਪ੍ਰੋਫਾਊਂਡ ਐਂਡ ਚਿਲਿੰਗ ਇੰਪੈਕਟ ਔਨ ਇੰਡੀਅਨ ਐਂਡ ਹਿੰਦੂ ਡਾਇਸਪੋਰਾ ਕਮਿਊਨਿਟੀਜ਼ ਵਰਲਡ ਵਾਈਡ। ਇਹ ਦੁਨੀਆ ਭਰ ਦੀਆਂ ਹਿੰਦੂ ਕਮਿਊਨਿਟੀਜ਼ ਦੇ ਉੱਤੇ ਇਹਦਾ ਬਹੁਤ ਮਾੜਾ ਅਸਰ ਪਿਆ। ਇਟ ਫੋਸਟਰਸ ਸਸਪੀਸ਼ਨ, fuels hate crimes and threatens to break our deep cultural and civilization ties with our homeland। ਕਿ ਸਾਡੀਆਂ ਤਾਂ ਟਾਈਜ਼ ਟੁੱਟ ਗਈਆਂ ਹੋਮਲੈਂਡ ਨਾਲ। ਹੁਣ ਤੁਸੀਂ ਇਸ ਤੋਂ ਅੰਦਾਜ਼ਾ ਲਾਓ ਵੀ ਕਿੰਨਾ ਇਨਵੈਸਟ ਕਰ ਰਹੇ ਨੇ ਇਸ ਪ੍ਰੋਪੇਗੈਂਡੇ ਦੇ ਉੱਤੇ। ਔਰ ਉਹਨਾਂ ਨੇ ਫਿਰ ਜਿਹੜਾ ਇਹਨਾਂ ਕਿਹਾ ਕਿ ਹਿੰਦੂ, ਹੁਣ ਇਨਫੈਕਟ ਇਹ ਸਾਰੀ ਕਹਾਣੀ ਦੇ ਕੇ ਇਨ ਦਾ ਐਂਡ ਉਹ ਇੱਥੇ ਪਹੁੰਚੇ। ਹਿੰਦੂ ਪੈਕਟ ਹੈਜ਼ ਐਕਟਿਵਲੀ ਅਪੋਜ਼ਡ ਕੈਲੀਫੋਰਨੀਆ SB 509, a TNR bill. Deepti Mahajan, president of Hindu Pact, emphasized that SB 509 as written functions like a Trojan horse. ਇਹ Trojan horse ਅਸੀਂ ਐਕਸਪਲੇਨ ਕੀਤਾ ਸੀ Trojan horse ਕੀ ਹੁੰਦਾ ਹੈ, ਅੰਡਰ ਦਾ ਗਾਈਜ਼ ਆਫ ਕਮਿਊਨਿਟੀ ਪ੍ਰੋਟੈਕਸ਼ਨ। ਹੁਣ ਕਿਉਂਕਿ ਇਹ ਹੈ ਤਾਂ ਕਮਿਊਨਿਟੀ ਨੂੰ ਪ੍ਰੋਟੈਕਟ ਕਰਨ ਦਾ ਕਿ ਭਾਈ ਕੋਈ ਵੀ ਬਾਹਰਲੀ ਹਕੂਮਤ ਜਾਂ ਉਹਨਾਂ ਦਾ ਕਰਿੰਦਾ ਇੱਥੇ ਕਿਸੇ ਨੂੰ ਹਰਾਸ ਨਾ ਕਰੇ। ਇਟ ਰਿਸਕਸ enabling profiling and discrimination against American Hindus, casting suspicion over our cultural and civic activities। ਕਿ ਸਾਡੀਆਂ ਜਿਹੜੀਆਂ ਸੱਭਿਆਚਾਰਕ ਔਰ ਦੂਸਰੀਆਂ ਐਕਟੀਵਿਟੀਜ਼ ਨੇ ਉਹਨਾਂ ਦੇ ਉੱਤੇ ਸ਼ੱਕ ਖੜਾ ਕਰਦਾ ਹੈ। ਇਹ ਡਿਸਕਰੇਜ ਕਰੇਗਾ ਸਾਡੀਆਂ ਡੈਮੋਕ੍ਰੈਟਿਕ ਪ੍ਰੋਸੈਸਿਸ ਨੂੰ। ਔਰ ਅਸੀਂ ਅਰਜ ਕਰਦੇ ਹਾਂ ਇਲੈਕਟਿਡ ਆਫੀਸ਼ੀਅਲਸ ਨੂੰ ਕਿ ਟੂ ਰਿਜੈਕਟ ਸੱਚ ਪੋਲੀਟੀਸਾਈਜ਼ ਪਾਲਿਸੀ ਇਨੀਸ਼ੀਏਟਿਵ, ਕਿ ਇਹਨੂੰ ਰਿਜੈਕਟ ਕੀਤਾ ਜਾਏ। ਸੋ ਇਹ ਸਾਰੀ ਖੇਡ ਇਸ TNR ਦੇ ਅਗੇਂਸਟ ਜਿਹੜਾ SB 509 ਹੈ ਉਹਨੂੰ ਫੇਲ ਕਰਨ ਦੇ ਲਈ ਵੀ ਹੈ। ਔਰ ਵੀ ਹੋਪ ਕਿ ਇਸ ਵਾਰ ਜੋ ਕੰਮ ਇਹਨਾਂ ਨੇ ਕਾਸਟ ਬੇਸਡ ਬਿੱਲ ਨੂੰ ਗਵਰਨਰ ਤੋਂ ਵੀਟੋ ਕਰਕੇ ਕੀਤਾ ਸੀ ਉਸ 'ਚ ਕਾਮਯਾਬ ਨਾ ਹੋਣ। ਲੇਕਿਨ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਵੀ ਸਾਡਾ ਦੁਸ਼ਮਣ ਕਿਸ ਹੱਦ ਤੱਕ, ਇਕੱਲੀ ਇਹ ਨਹੀਂ ਵੀ ਇੰਡੀਅਨ ਸਟੇਟ ਜਿਹੜੀ ਹੈ ਉਹ ਸਾਨੂੰ ਇੱਥੇ ਵੀ ਟਾਰਗੇਟ ਕਰ ਰਹੀ ਹੈ, ਪਰ ਇਸ ਕਿਸਮ ਦੀਆਂ ਸੰਸਥਾਵਾਂ, ਉਹ ਹਿੰਦੂ ਅਮਰੀਕਨ ਫਾਊਂਡੇਸ਼ਨ ਹੋਏ, ਉਹ ਹਿੰਦੂ ਪੈਕਟ ਹੋਏ, ਜਾਂ ਕੱਲ੍ਹ ਨੂੰ ਕਿਸੇ ਹੋਰ ਨਾਂ ਥੱਲੇ ਖੜਾ ਕਰਨ, ਇਹਨਾਂ ਦਾ ਅਸਲ ਮੰਤਵ ਕੀ ਹੈ ਉਹ ਸਭ ਦੇ ਸਾਹਮਣੇ ਹੈ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣ ਬ੍ਰੇਕ। ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।